ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੋ ਮੁਬਾਰਕ ਦਿਨ ਨੇ। ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਂਦੇ ਨੇ ਅਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰਗੱਦੀ 'ਤੇ ਬਿਰਾਜਮਾਨ ਹੁੰਦੇ ਨੇ ਜੀ। ਔਰ ਇਹ ਵੀ ਇੱਕ ਕੋਇਨਸੀਡੈਂਸ ਹੈ ਕਿ ਅੱਜ ਦੇ ਦਿਨ ਹੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਉਂਦੇ ਨੇ ਅਤੇ ਗੁਰੂ ਅਰਜਨ ਸਾਹਿਬ ਗੁਰਗੱਦੀ 'ਤੇ ਬਿਰਾਜਮਾਨ ਹੁੰਦੇ ਨੇ। 1842 ਦੇ ਵਿੱਚ ਅੱਜ ਦੇ ਦਿਨ ਸਰਕਾਰੇ ਖਾਲਸਾ ਜੀਓ, ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ, ਉਹਦੇ ਮਰਨ ਤੋਂ ਬਾਅਦ ਉਦੋਂ ਸ਼ੇਰ ਸਿੰਘ ਸੀ ਜੀ, ਐਂਪਰਰ ਆਫ ਚਾਈਨਾ, ਔਰ ਲਾਮਾ ਆਫ ਤਿੱਬਤ ਜਿਹਨੂੰ ਦਲਾਈ ਲਾਮਾ ਕਹਿੰਦੇ ਨੇ, ਉਹਨਾਂ ਦੇ ਵਿੱਚ ਇੱਕ ਟਰਾਈਪਾਰਟਾਈਟ ਸੰਧੀ ਹੋਈ, ਤ੍ਰਿਪੱਖੀ ਸੰਧੀ, ਜਿਹਦੇ ਜਿਹੜਾ ਤਿੱਬਤ ਸੀ ਇੱਕ ਬਫਰ ਸਟੇਟ ਮੰਨਿਆ ਗਿਆ ਸਰਕਾਰੇ ਖਾਲਸਾ ਜੀਓ ਔਰ ਚਾਈਨਾ ਦੇ ਐਮਪਾਇਰ ਦੇ ਵਿਚਕਾਰ। ਸੋ ਜਿਹੜਾ ਸਿੱਖ ਰਾਜ ਦੀ ਵਿਸ਼ਾਲਤਾ ਔਰ ਉਹਨਾਂ ਦੀ ਈਵਨ ਡਿਪਲੋਮੈਟਿਕ ਸਕਸੈਸ ਸੀ, ਇਹ ਇਸ ਤੋਂ ਜ਼ਾਹਰ ਹੁੰਦੀ ਹੈ ਕਿ ਈਵਨ ਚਾਈਨਾ ਦੇ ਨਾਲ ਵੀ ਜਿਹੜੀ ਟਰੀਟੀ ਹੈ ਉਹ ਇਹ ਲਹਾਸਾ ਦੇ ਵਿੱਚ ਹੁੰਦੀ ਹੈ ਔਰ ਤਿੱਬਤ ਇੱਕ ਬਫਰ ਸਟੇਟ ਬਣਦੇ। ਜੀ। 1843 ਦੇ ਵਿੱਚ, ਕਿਉਂਕਿ ਇਸੇ ਸਾਲ ਹੀ ਮਹਾਰਾਜਾ ਸ਼ੇਰ ਸਿੰਘ ਦਾ 1842 'ਚ ਕਤਲ ਹੋਇਆ, ਉਹਦਾ ਲੜਕਾ ਵੀ ਮਾਰਤਾ, ਘਰੇਲੂ ਖਾਨਾ ਜੰਗੀ ਪ੍ਰਤਾਪ ਸਿੰਘ, ਔਰ 1843 'ਚ ਅੱਜ ਦੇ ਦਿਨ ਮਹਾਰਾਜਾ ਦਲੀਪ ਸਿੰਘ ਪੰਜਾਬ ਦਾ ਬਾਦਸ਼ਾਹ ਬਣਿਆ। 1981 ਦੇ ਵਿੱਚ ਅੱਜ ਦੇ ਦਿਨ ਹੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, 70-80 ਟੀਚਰ ਸਟੂਡੈਂਟ ਫੜੇ। ਉਹਨਾਂ ਦਾ ਕਸੂਰ ਇਹ ਸੀ ਕਿ ਵੀ ਉਹ ਸੰਤ ਪਿੰਡਾਂ ਵਾਲਿਆਂ ਦੇ ਨਾਲ ਜੋ ਸਰਕਾਰ ਸਲੂਕ ਕਰ ਰਹੀ ਸੀ ਉਸ ਦੇ ਖਿਲਾਫ ਉਹਨਾਂ ਨੇ ਹੜਤਾਲ ਕੀਤੀ ਸੀ। 1981 ਜੀ ਅੱਜ ਦੇ ਦਿਨ ਸੰਤ ਪਿੰਡਾਂ ਵਾਲੇ ਜਿਨ੍ਹਾਂ ਦੇ ਲਾਲਾ ਜਗਤ ਨਾਰਾਇਣ ਕਤਲ ਕੇਸ ਦੇ ਵਿੱਚ ਗ੍ਰਿਫਤਾਰੀ ਵਾਰੰਟ ਨਿਕਲੇ ਸੀ, ਉਹਨਾਂ ਨੇ ਐਲਾਨ ਕੀਤਾ ਕਿ ਉਹ 20 ਸਤੰਬਰ ਨੂੰ ਦੁਪਹਿਰ ਦੇ 1 ਵਜੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ 'ਚ ਗ੍ਰਿਫਤਾਰੀ ਦੇਣਗੇ। ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਜਿਹਨੂੰ ਅਸੀਂ ਬੋਸਟਨ ਕਹਿੰਦੇ ਹਾਂ, ਇਸ ਦਾ ਨਾਂ ਸ਼ਾਹਵੰਟ ਸੀ ਅਤੇ 1630 ਦੇ ਵਿੱਚ ਇਹਦਾ ਨਾਂ ਬੋਸਟਨ ਰੱਖਿਆ ਗਿਆ। 1848 ਦੇ ਵਿੱਚ ਫਰੈਂਚ ਨੇ, ਫਰਾਂਸ ਦੀ ਸਰਕਾਰ ਨੇ ਕਿਹਾ ਕਿ ਜਿੰਨੀ ਉਹਨਾਂ ਦੀ ਸਾਰੀ ਟੈਰੀਟਰੀ ਆ ਉਹਦੇ 'ਚ ਉਹ ਗੁਲਾਮੀ, ਸਲੇਵਰੀ ਖ਼ਤਮ ਕਰਦੇ ਨੇ। 1941 ਦੇ ਵਿੱਚ ਹਿਟਲਰ ਨੇ ਇਹ ਹੁਕਮ ਦਿੱਤਾ ਕਿ ਵੀ ਜੇ ਇੱਕ ਜਰਮਨ ਸੋਲਜਰ ਮਰੇਗਾ ਅਤੇ 100 ਯੂਗੋਸਲਾਵੀਅਨ ਸਪਾਈ ਮਾਰੇ ਜਾਣਗੇ। ਯੂਗੋਸਲਾਵੀਆ ਜਦੋਂ ਕਬਜ਼ਾ ਕੀਤਾ ਤਾਂ ਉਹਨਾਂ ਦੇ ਉੱਤੇ ਜਿਹੜੇ ਨੇ ਅਟੈਕ ਹੋ ਰਹੇ ਸੀ। ਜਦੋਂ ਮੈਂ ਇਹ ਦੇਖਿਆ ਅਤੇ ਮੈਂ ਕਿਹਾ ਜਿਹੜਾ ਉਹਨੇ ਅਦਿੱਤਿਆ ਆਨੰਦ ਨੇ ਕਿਹਾ ਵੀ ਇੱਕ ਹਿੰਦੂ ਕੁੜੀ ਬਦਲੇ ਅਸੀਂ 100 ਮੁਸਲਮਾਨ ਕੁੜੀਆਂ ਚੁੱਕਾਂਗੇ, ਸੋ ਇਹ ਸਭ ਹਿਟਲਰ ਦੀਆਂ ਹੀ ਕਿਤਾਬਾਂ ਇਹਨਾਂ ਨੇ ਪੜ੍ਹੀਆਂ। ਉਹਨੇ ਕਿਹਾ ਸੀ ਯੂਗੋਸਲਾਵੀਆ 'ਚ ਕਿ ਜੀ ਜੇ ਇੱਕ ਸਾਡਾ ਜਰਮਨ ਸੋਲਜਰ ਮਰੇਗਾ ਅਸੀਂ ਤੁਹਾਡੇ 100 ਯੂਗੋਸਲਾਵੀਅਨ ਮਾਰਾਂਗੇ। ਜੀ। 2010 ਦੇ ਵਿੱਚ ਮੈਕਸੀਕੋ ਨੇ ਆਪਣੀ 200 ਸਾਲਾ ਐਨੀਵਰਸਰੀ ਮਨਾਈ ਸਪੇਨ ਤੋਂ ਆਜ਼ਾਦੀ ਦੀ। 2011 ਦੇ ਵਿੱਚ ਨਾਸਾ ਦੇ ਸਾਇੰਟਿਸਟ ਨੇ ਅਨਾਊਂਸ ਕੀਤਾ ਕਿ ਉਹਨਾਂ ਨੇ ਇੱਕ ਸਰਕਮਿਨਰੀ ਇੱਕ ਪਲੈਨਟ ਲੱਭਿਆ ਜਿਹੜਾ 2 ਸਟਾਰਸ ਦੇ ਖਿਲਾਫ ਆਰਬਿਟ ਕਰਦਾ ਹੈ। ਯੂਜਲੀ ਜਿਹੜਾ ਹੁੰਦਾ ਹੈ ਇੱਕ ਪਲੈਨਟ ਇੱਕ ਸਟਾਰ ਦੇ ਦੁਆਲੇ ਹੁੰਦਾ। ਸੋ ਇਹ ਜਿਹੜੀ ਹੈ ਇੱਕ ਨਵੀਂ ਕਾਢ ਸੀ। ਜੀ ਡਾਕਟਰ ਸਾਹਿਬ, ਅੱਜ ਦਾ ਸਾਡਾ ਸਵਾਲ ਡਿਸਕਵਰੀ ਸੀ। ਜੀ। ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਠਾਕਰ ਅਨਿਲ ਸਿੰਘ ਨੇ ਕਿਹਾ ਹੈ ਕਿ ਜਿਹੜੇ 10 ਤੋਂ ਵੱਧ ਬੱਚੇ ਪੈਦਾ ਕਰਨਗੇ ਸ਼ਿਵ ਸੈਨਾ ਉਹਨਾਂ ਨੂੰ ਸਨਮਾਨਿਤ ਕਰੇਗੀ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਹ ਵੀ ਇਹਨਾਂ ਨੇ ਇੱਕ ਮਿੱਥ ਬੜੀ ਤੇਜ਼ੀ ਨਾਲ ਫੈਲਾਈ ਹੋਈ ਹੈ ਕਿ ਜੀ ਦੇਖੋ ਸਾਡੇ ਬੱਚੇ ਨਹੀਂ ਹੈਗੇ। ਮੁਸਲਮਾਨ ਜਿਹੜੇ ਨੇ ਉਹ 3-3 ਵਿਆਹ ਕਰਦੇ ਨੇ ਔਰ ਉਹਨਾਂ ਦੇ 20-20 ਬੱਚੇ ਹੁੰਦੇ ਨੇ ਔਰ ਇਸ ਤਰੀਕੇ ਨਾਲ ਅਗਲੇ 100 ਸਾਲ 'ਚ ਇੰਨੀ ਆਬਾਦੀ ਹੋ ਜਾਏਗੀ ਕਿ ਹਿੰਦੂ ਮਾਈਨੋਰਿਟੀ 'ਚ ਹੋ ਜਾਣਗੇ। ਇਸ ਕਿਸਮ ਦਾ ਜਿਹੜਾ ਯੂਰਪ ਦੇ ਵਿੱਚ ਵੀ ਐਕਸਟ੍ਰੀਮ ਰਾਈਟ ਵਿੰਗਰ ਨੇ ਉਹ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਕਰਦੇ ਨੇ। ਹਾਲਾਂਕਿ ਜਿਹੜੀਆਂ ਉੱਥੋਂ ਦੇ ਸਟੈਟਿਸਟਿਕਸ ਨੇ, ਇੰਡੀਆ 'ਚ ਹਿੰਦੂਆਂ ਦੇ ਵਿੱਚ ਮੋਰ ਦੈਨ 1 ਵਾਈਵਸ ਦਾ ਚਲਨ ਜ਼ਿਆਦਾ ਹੈ ਮੁਸਲਮਾਨਾਂ ਨਾਲੋਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਸਲਮਾਨ ਜਾਂ ਇਸ ਤਰ੍ਹਾਂ ਈਵਨ ਯਹੂਦੀ ਵੀ ਉਹ ਫੈਮਿਲੀ ਪਲੈਨਿੰਗ ਨਹੀਂ ਮੰਨਦੇ, ਇਸ ਕਰਕੇ ਕਿ ਰੱਬ ਦੇ ਫੇਥ ਦੇ ਥੱਲੇ ਕਿ ਭਾਈ ਅੱਲਾ ਦੀ ਦੇਣ ਹੈ, ਬੱਚੇ ਜ਼ਾਹਰਾ ਤੌਰ 'ਤੇ ਜ਼ਿਆਦਾ ਨੇ। ਪਰ ਹੁਣ ਇਹ ਜਿਹੜਾ ਇਸ ਕਿਸਮ ਦਾ ਡਰਾਮਾ ਕਿ ਜੀ 10 ਬੱਚੇ ਜਿਹੜੇ ਨੇ ਜਿਹੜਾ ਉਹ ਤੋਂ ਵੱਧ ਜੰਮੇਗਾ, ਪਹਿਲਾਂ ਤਾਂ ਇਹ ਹੈ ਵੀ ਜਿਹੜੇ ਉੱਥੇ ਜੰਮੇ ਹੋਏ ਨੇ 1 ਬਿਲੀਅਨ 300 ਮਿਲੀਅਨ, ਉਹਨਾਂ 'ਚੋਂ 40% ਨੂੰ ਤਾਂ ਤੁਸੀਂ ਇੱਕ ਵੇਲੇ ਦੀ ਰੋਟੀ ਨਹੀਂ ਦੇ ਸਕੇ। ਜੀ। ਉਹ ਭੁੱਖੇ ਮਰਦੇ ਨੇ। ਕਿੰਨੇ ਤੁਹਾਡੇ ਬਿਨਾਂ ਐਜੂਕੇਸ਼ਨ ਤੋਂ ਨੇ, ਕਿੰਨੇ ਜਿੰਨੇ ਕਈ ਮੁਲਕਾਂ ਦੀ ਆਬਾਦੀ ਉਨੀ ਕੁ ਹੋਣੀ ਜਿੰਨੇ ਸਾਲ 'ਚ ਤੁਹਾਡੇ ਬੱਚੇ ਮਾਲ ਨਿਊਟ੍ਰੀਸ਼ਨ ਨਾਲ ਮਰ ਜਾਂਦੇ ਨੇ, ਜਿਨ੍ਹਾਂ ਦੇ ਕੋਲ ਪ੍ਰੋਪਰ ਡਾਈਟ ਨਹੀਂ ਹੈ, ਇਲਾਜ ਲਈ ਕੋਈ ਚੀਜ਼ ਨਹੀਂ ਹੈ। ਤੁਸੀਂ ਜੀ ਸਦਕੇ 10 ਨਹੀਂ 50-50 ਬਣਾਇਓ, ਪਰ ਪਹਿਲਾਂ ਜਿਹੜੇ ਐਗਜ਼ਿਸਟ ਕਰਦੇ ਨੇ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰੋ, ਉਹਨਾਂ ਨੂੰ ਚੰਗੀ ਐਜੂਕੇਸ਼ਨ ਦਾ ਪ੍ਰਬੰਧ ਕਰੋ, ਉਹਨਾਂ ਨੂੰ 2 ਵੇਲੇ ਦੀ ਰੋਟੀ ਦਿਓ।
नहीं तो किन्ने बच्चे ਜਿਹੜੇ ਨੇ ਕ੍ਰਾਈਮ 'ਚ ਨੇ ਇਸ ਕਰਕੇ ਕਿ ਵੀ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ। ਸੋ ਇਹ ਐਕਸਟ੍ਰੀਮ ਜਿਹੜਾ ਰੇਸਿਸਟ ਏਜੰਡਾ ਪਰਸਿਊ ਕਰ ਰਹੇ ਨੇ ਔਰ ਇਹ ਪ੍ਰਭਾਵ ਇਹੀ ਦੇਣਾ ਚਾਹੁੰਦੇ ਸਟੇਟਮੈਂਟ 'ਚ ਉਹਨੇ ਅੱਗੇ ਇਹੀ ਕਿਹਾ ਪਹਿਲਾਂ ਕਿ ਜੀ ਉਹਨਾਂ ਦੇ 20 ਨੇ ਜੀ ਔਰ ਉਹ ਵੀ ਝੂਠ ਹੈ ਤੇ ਤੁਸੀਂ ਪਹਿਲਾਂ ਜਿਹੜੇ ਹੈਗੇ ਨੇ ਇਹਨਾਂ ਨੂੰ ਬੰਦੇ ਬਣਾ ਲਓ ਫਿਰ ਜਿੰਨੇ ਮਰਜ਼ੀ ਹੋਰ ਚੂਹੇ ਜੰਮ ਦਿਓ ਜੀ। ਹੁਣ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਜਿੱਥੇ ਅਸੀਂ ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ ਔਰ ਜੋਤ ਸਮਾਨ ਦੇ ਦਿਵਸ ਦੀ ਗੱਲ ਕੀਤੀ ਹੈ ਜੀ, ਅੱਜ ਪਹਿਲੀ ਅੱਸੂ ਦੀ ਸ਼ੁਰੂਆਤ ਹੈ ਔਰ 12ਵਾਂ ਮਾਝ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਇਸ ਮਹੀਨੇ ਨੂੰ ਆਧਾਰ ਬਣਾ ਕੇ ਨਹੀਂ ਹੈ ਵੀ ਇਹ ਸਿਰਫ ਇਸ ਮਹੀਨੇ ਦਾ ਹੀ ਉਪਦੇਸ਼ ਹੈ, 12ਵਾਂ ਮਾਝ ਵੀ ਹੈ, ਤੁਖਾਰੀ ਵੀ ਹੈ। ਇਹ ਇੱਕ ਪ੍ਰਭੂ ਦੇ ਵਾਹਿਗੁਰੂ ਦੀ ਯਾਦ ਨੂੰ ਜਿਹੜਾ ਉਹ ਪੁਖਤਾ ਕਰਨ ਲਈ ਜਿਹੜਾ ਸਿੰਬੋਲਿਜ਼ਮ ਹੈ ਜੇ ਜੇਠ ਜੁੜੰਦਾ ਲੋਹੜੀ ਹੈ, ਗਰਮੀ ਦੀ ਦਿਨ ਹੈ, ਸਾਵਨ ਸਰਸੀ ਕਾਮਣੀ, ਮੀਂਹ ਦੇ ਨਾਲ ਪੰਜਾਬ ਦੇ 6 ਮੌਸਮ 6 ਰੁੱਤਾਂ ਉਸ ਹਵਾਲੇ ਨਾਲ ਹੈ ਜੀ। ਸੋ ਅੱਸੂ ਦੇ ਵਿੱਚ ਕਿਉਂਕਿ ਸਾਵਨ ਭਾਦੋ ਦਾ ਜਿਹੜਾ ਭਾਦੋ ਦਾ ਖਾਸ ਤੌਰ 'ਤੇ ਪ੍ਰਕੋਪ ਵੀ ਖਤਮ ਹੋ ਜਾਂਦਾ ਹੈ, ਅਜੇ ਸਰਦੀ ਦੀ ਸ਼ੁਰੂਆਤ ਵੀ ਨਹੀਂ ਹੁੰਦੀ, ਇੱਕ ਬੜਾ ਪਲੇਜ਼ੈਂਟ ਮੌਸਮ ਵੀ ਆਲ ਅਰਾਊਂਡ ਹੁੰਦਾ ਹੈ, ਇੱਕ ਕੁਦਰਤ ਵੀ ਪਿਆਰ ਦੇ ਰੌਂਚ ਹੁੰਦੀ ਹੈ, ਮਨੁੱਖੀ ਮਨ ਦੇ ਵਿੱਚ ਵੀ ਪਿਆਰ ਦੀ ਭਾਵਨਾ ਉਪਜਦੀ ਹੈ। ਤਾਂ ਉਹਨੂੰ ਕਿਵੇਂ ਨਿਰੰਕਾਰ ਦੇ ਪਿਆਰ ਦੇ ਵਿੱਚ ਜਿਹੜਾ ਅਸੀਂ ਬਦਲਨੇ ਔਰ ਕਿਵੇਂ ਨਿਰੰਕਾਰ ਦੀ ਯਾਦ ਹੈ ਸਾਡਾ ਇਸ ਮਹੀਨੇ ਦਾ ਆਸ਼ਾ ਹੋਏ। ਗੁਰੂ ਸਾਹਿਬ ਫਰਮਾਉਂਦੇ ਨੇ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ, ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾਂ ਪਾਏ, ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ, ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਐ ਸੇ ਵਿਛੜ ਕਤਹਿ ਨ ਜਾਏ, ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਨ ਆਏ, ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ। ਸੋ ਬੜੀ ਸਧਾਰਨ ਸੌਖੀ ਜ਼ਬਾਨ ਹੈ ਕਿ ਇਸ ਮਹੀਨੇ 'ਚ ਪਿਆਰ ਦਾ ਉਮਾਹ ਹੈ ਕਿ ਕਿਵੇਂ ਆਪਣੇ ਪਿਆਰੇ ਪਤੀ ਹਰੀ ਨੂੰ ਵਾਹਿਗੁਰੂ ਨੂੰ ਮਿਲੀਏ। ਮਨ ਔਰ ਤਨ ਉਹਨਾਂ ਦੋਨਾਂ ਦੇ ਵਿੱਚ ਅੰਤਾਂ ਦੀ ਪਿਆਸ ਹੈ ਕਿ ਕੋਈ ਮੈਨੂੰ ਉਸ ਪਿਆਰੇ ਨੂੰ ਮਿਲਾ ਦੇ। ਔਰ ਸੰਤ ਸਹਾਈ ਪ੍ਰੇਮ ਕੇ ਜਿਹੜੇ ਰੱਬ ਦੇ ਰਸਤੇ 'ਤੇ ਤੁਰੇ ਗੁਰਮੁਖ ਨੇ, ਗੁਰਸਿੱਖ ਨੇ, ਸੰਤ ਨੇ, ਉਹੀ ਇਸ ਦੇ ਵਿੱਚ ਸਹਾਈ ਹੁੰਦੇ ਨੇ। ਉਹਨਾਂ ਦੇ ਮੈਂ ਪੈਰੀਂ ਲੱਗਦੀ ਹਾਂ ਕਿਉਂਕਿ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸੁੱਖ ਪਾਉਣ ਦਾ। ਜਿਹਨੂੰ ਨਿਰੰਕਾਰ ਨੇ ਪ੍ਰੇਮ ਰਸ ਬਖਸ਼ਿਆ ਔਰ ਜਿਨ੍ਹਾਂ ਨੇ ਪ੍ਰੇਮ ਰਸ ਚੱਖਿਆ ਉਹ ਹਮੇਸ਼ਾ ਤ੍ਰਿਪਤ ਰਹੇ ਆ ਖਾਏ, ਉਹ ਹਮੇਸ਼ਾ ਰੱਜੇ ਰਹਿੰਦੇ ਨੇ। ਉਹ ਆਪਣੇ ਆਪੇ ਨੂੰ ਛੱਡ ਕੇ ਹਉਮੈ ਨੂੰ ਛੱਡ ਕੇ ਇੱਕੋ ਹੀ ਬੇਨਤੀ ਕਰਦੇ ਨੇ ਲਿਹੋ ਪ੍ਰਭੂ ਲੜ ਲਾਏ, ਹੇ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਦਾ ਦਾਸ ਬਣਾਓ। ਜਿਨ੍ਹਾਂ ਉਹਨਾਂ ਰੂਹਾਂ ਨੂੰ ਵਿਛੜੀਆਂ ਰੂਹਾਂ ਨੂੰ ਜਿਨ੍ਹਾਂ ਦਾ ਮਨ ਔਰ ਤਨ ਇੱਕ ਵੈਰਾਗ ਦੇ ਵਿੱਚ ਸੀ ਉਹਨਾਂ ਨੂੰ ਹਰੀ ਕੰਤ ਨੇ ਹਰੀ ਵਾਹਿਗੁਰੂ ਨੇ ਮਿਲਾ ਲਿਆ। ਉਹ ਫਿਰ ਕਿਤੇ ਵੀ ਉਸ ਰੱਬ ਤੋਂ ਟੁੱਟ ਕੇ ਉਹ ਰੂਹਾਂ ਜੀ ਨਹੀਂ ਸਕਦੀਆਂ। ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਪ੍ਰਭ ਵਿਣ ਦੂਜਾ ਕੋ ਨਹੀਂ ਕਿ ਹੋਰ ਕੋਈ ਵੀ ਰੱਬ ਤੋਂ ਬਿਨਾਂ ਨਹੀਂ ਹੈ। ਔਰ ਨਾਨਕ ਜਿਹੜੇ ਨੇ ਪੰਜਵੇਂ ਨਾਨਕ ਰੱਬ ਦੀ ਸ਼ਰਨ 'ਚ ਨੇ, ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ। ਸੋ ਉਹੀ ਜਿਹੜੀਆਂ ਪਤਨੀਆਂ ਨੇ ਰੂਹਾਂ ਨੇ ਸੁਖੀ ਵਸਦੀਆਂ ਨੇ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਦੇ ਨਾਲ ਇੱਕਮਿਕ ਹੁੰਦੀਆਂ ਨੇ, ਜਿਨ੍ਹਾਂ ਨੂੰ ਉਹ ਵਾਹਿਗੁਰੂ ਮਿਲਦਾ ਹੈ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਦੇ ਅੰਦਰ ਆਨੰਦ ਰਹਿੰਦਾ। ਉਹ ਸੁੱਖ 'ਚ ਉਹ ਜੀਵ ਮਨੁੱਖ ਜਾਂ ਔਰਤ ਕੋਈ ਵੀ ਹੋਏ ਕਿਉਂਕਿ ਸਾਰੀਆਂ ਹੀ ਜਿਹੜੀਆਂ ਰੂਹਾਂ ਨੇ ਉਹਨਾਂ ਦੇ ਲਈ ਗੁਰੂ ਸਾਹਿਬ ਨੇ ਇਸਤਰੀ ਦਾ ਅਲੰਕਾਰ ਵਰਤਿਆ ਅਤੇ ਪਤੀ ਕੋਈ ਨਿਰੰਕਾਰ ਸੁਆਮੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ ਇੱਥੇ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਲਈ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।